ਕਹਿੰਦੇ ਤੂੰ ਸ਼ਬਦ ਦੀ ਵਰਤੋਂ ਉੱਥੇ ਕੀਤੀ ਗਈ ਹੈ ਜੀ, ਤੇ ਤੂੰ ਬੋਲਣ ਤੋਂ ਫਿਰ ਸ਼ੁਰੂ ਹੋ ਗਈ ਸੀ ਤੂੰ ਮੈਂ, ਫਿਰ ਤਾਂ ਸੈਸ਼ਨ ਨਹੀਂ ਚੱਲਿਆ, ਫਿਰ ਤੂੰ ਮੈਂ ਹੀ ਚੱਲੀ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ। ਪ੍ਰਵੀਨ ਜੀ 2-3 ਵੱਡੇ ਸਵਾਲ ਸੀ ਵਿਰੋਧੀ ਧਿਰ ਵੱਲੋਂ। ਹਾਂਜੀ। ਤੇ ਉਹਨਾਂ ਨੂੰ ਆਪਣੇ ਅੰਦਾਜ਼ 'ਚ, ਆਪਣੇ ਤੰਜ 'ਚ ਮੋੜਵਾਂ ਜਵਾਬ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ। ਵੈਸੇ ਤਾਂ ਜੇਕਰ ਗੰਭੀਰਤਾ ਨਾਲ ਦੇਖਿਆ ਜਾਵੇ ਤਾਂ ਸਵਾਲ ਬੜੇ ਅਹਿਮ ਸੀ, ਉਹਦਾ ਜਵਾਬ ਦੇਣੋਂ ਕਿਉਂ ਭੱਜੀ ਸਰਕਾਰ ਇਹ ਪਤਾ ਨਹੀਂ। ਜਿਵੇਂ ਕੁੰਵਰ ਵਿਜੇ ਪ੍ਰਤਾਪ ਨੂੰ ਲੈ ਕੇ ਸਵਾਲ ਕੀਤਾ ਪ੍ਰਤਾਪ ਬਾਜਵੇ ਹੋਰਾਂ ਨੇ। ਪ੍ਰਤਾਪ ਸਿੰਘ ਬਾਜਵੇ ਨੇ ਸਿਫਰ ਕਾਲ ਦੇ ਵਿੱਚ ਸਵਾਲ ਚੁੱਕਿਆ ਕਿ ਭਾਈ IPS ਮਤਲਬ ਕੁੰਵਰ ਵਿਜੇ ਪ੍ਰਤਾਪ ਜਿਹਨੇ ਹੈ ਨਾ ਨੌਕਰੀ ਛੱਡੀ IPS ਦੀ, ਅਹੁਦਾ ਛੱਡਿਆ, 10 ਸਾਲ ਦੀ ਅਜੇ 12 ਸਾਲ ਦੀ ਨੌਕਰੀ ਪਈ ਸੀ, IG ਰੈਂਕ ਤੱਕ ਦਾ ਅਧਿਕਾਰੀ ਸੀ। ਉਹ ਕਹਿੰਦੇ ਉਹਨੇ ਵਿਧਾਇਕੀ ਚੁਣੀ ਕਿ ਮੈਂ ਜੀ ਇਨਸਾਫ ਦਿਵਾ ਲੂੰਗਾ ਬੇਅਦਬੀ ਦੇ ਮਾਮਲਿਆਂ 'ਚ, ਤੇ ਤੁਸੀਂ ਤਾਂ ਉਹਦੇ ਨਾਲ ਵੀ ਧੋਖਾ ਕਰ ਲਿਆ। ਹੈ ਕੋਈ ਜਵਾਬ? ਤੇ ਇਸੇ ਤਰ੍ਹਾਂ ਸੰਦੀਪ ਪਾਠਕ ਵਾਲੇ ਮਾਮਲੇ 'ਚ ਕੀ ਸਟੈਂਡ ਹੈ ਜੀ ਤੁਹਾਡਾ? ਸੰਦੀਪ ਪਾਠਕ ਇਹ ਕੁਛ ਬੋਲ ਗਿਆ, ਕੁਛ ਕਹੋਗੇ? ਸ਼ੀਤਲ ਉਹਦੇ ਅੰਗਰਾਲ ਵਾਲੇ ਮਾਮਲੇ ਦੇ ਵਿੱਚ ਕਿ ਉਹਦੇ ਮਾਮਲੇ 'ਚ ਕੀ ਕਹੋਗੇ ਜੀ? ਉਹਨੇ ਤੁਹਾਡੇ MP ਦੇ ਉੱਤੇ ਹੀ ਡਰੱਗ ਡਰੁੱਗ ਦੇ ਕਈ ਤਰ੍ਹਾਂ ਦੇ ਦੋਸ਼ ਲਾਏ ਨੇ। ਹਾਂਜੀ ਲਾਏ ਨੇ। ਇਹਨਾਂ ਸਵਾਲ ਜਦੋਂ ਪੁੱਛੇ ਤਾਂ ਮੋੜਵਾਂ ਜਵਾਬ ਸਵਾਲ ਦੇ ਰੂਪ 'ਚ ਭਗਵੰਤ ਮਾਨ ਹੋਰਾਂ ਨੇ ਕੀਤਾ ਕਿ ਚਿੱਠੀ ਤਾਂ ਤੁਹਾਡੇ ਬਾਰੇ ਵੀ ਸੋਨੀਆ ਗਾਂਧੀ ਨੂੰ ਲਿਖੀ ਸੀ ਕੈਪਟਨ ਅਮਰਿੰਦਰ ਨੇ, ਉਹਦਾ ਕੀ ਕਰੀਏ ਫਿਰ? ਉਹ ਵੀ ਕੁਛ ਇਹੀ ਜੋ ਸ਼ਿਕਾਇਤ ਸੀ। ਸੋ ਇਸ ਗੱਲ ਤੋਂ ਉੱਤੋਂ ਕਹਿੰਦੇ ਫਿਰ ਬਾਅਦ ਚੋਂ ਬਹਿਸ ਸ਼ੁਰੂ ਹੋ ਗਈ SYL ਦੇ ਮੁੱਦੇ ਤੇ ਵੀ। ਕਾਂਗਰਸ ਨੂੰ ਚਾਹੇ ਉਹ ਚੀਮਾ ਹੋਰਾਂ ਨੇ, ਹਰਪਾਲ ਚੀਮਾ ਹੋਰਾਂ ਨੇ ਘੇਰਿਆ, ਅਕਾਲੀਆਂ ਨੂੰ ਘੇਰਿਆ, ਪਰ ਜਦੋਂ ਭਗਵੰਤ ਮਾਨ ਤੇ ਪ੍ਰਤਾਪ ਬਾਜਵਾ ਇਹਨਾਂ ਮੁੱਦਿਆਂ ਤੇ ਆਮੋ ਸਾਹਮਣੇ ਸੀ ਤੇ ਮੁੱਖ ਮੰਤਰੀ ਸਾਹਿਬ ਨੇ ਸਦਨ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ ਤੇ ਉਧਰ ਪ੍ਰਤਾਪ ਬਾਜਵਾ ਆਪਣੇ ਫੋਨ 'ਚ ਰੁੱਝੇ ਸੀ ਤੇ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਟੋਕਤਾ ਕਿ ਬਾਜਵਾ ਸਾਹਿਬ ਸਦਨ 'ਚ ਬੈਠੇ ਹੋ, ਸੈਸ਼ਨ ਚੱਲ ਰਿਹਾ ਤੇ ਆ ਮਾੜਾ ਜਿਹਾ ਫੋਨ ਛੱਡੋ, ਗੱਲ ਸੁਣ ਲਓ। ਹਾਂਜੀ ਇਹ ਗੱਲ ਹੋਈ ਹੈ। ਇਸ ਗੱਲ ਤੋਂ ਕਹਿੰਦੇ ਪ੍ਰਤਾਪ ਬਾਜਵਾ ਲਾਲ ਪੀਲੇ ਹੋ ਗਏ। ਅੱਛਾ, ਤੁਸੀਂ ਤਾਂ ਕਹਿੰਦੇ ਲਾਈਵ ਵੀਡੀਓ ਬਣਾਉਂਦੇ ਸੀ ਸੰਸਦ ਦੇ ਅੰਦਰ ਇਸੇ ਫੋਨਾਂ ਨਾਲ। ਕਹਿੰਦੇ ਕੋਈ ਗੱਲ ਨਹੀਂ, ਮੈਂ ਤਾਂ ਸੰਸਦ ਦੇ ਬਾਹਰਲੇ ਗਲਿਆਰੇ 'ਚ ਵੀ ਬਣਾ ਰਿਹਾ ਸੀ, ਤੁਹਾਡਾ ਸੁਖਪਾਲ ਖਹਿਰਾ ਤਾਂ ਇੱਥੋਂ ਬੈਠ ਕੇ ਇੱਥੋਂ ਬਣਾਉਂਦਾ ਸੀ। ਕਹਿੰਦੇ ਨਹੀਂ ਮੈਂ ਮੈਸੇਜ ਕਰ ਰਿਹਾ ਜੀ, ਮੈਂ ਤਾਂ ਜ਼ਰੂਰੀ ਮੈਸੇਜ ਆ। ਫਿਰ ਭਗਵੰਤ ਮਾਨ ਹੋਰੀ ਬੈਠ ਕੇ ਕਹਿੰਦੇ ਪਹਿਲਾਂ ਮੈਸੇਜ ਕਰ ਲਓ। ਅੱਛਾ, ਇਸ ਤੋਂ ਬਾਅਦ ਫਿਰ ਜਦੋਂ ਦੁਬਾਰਾ ਬੋਲਣ ਲਈ ਖੜੇ ਹੋਏ ਫਿਰ ਪ੍ਰਤਾਪ ਬਾਜਵਾ ਨੇ ਵਿੱਚ ਟੋਕਿਆ ਤੇ ਉਸ ਤੋਂ ਬਾਅਦ ਟੋਕ ਟਕਾਈ ਤੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਮੈਨੂੰ ਤੂੰ ਕਹਿ ਕੇ ਸੰਬੋਧਨ ਕੀਤਾ। ਬੇਸ਼ੱਕ ਉਹ ਵੀਡੀਓ ਦੇ ਵਿੱਚ ਸ਼ਾਇਦ ਉਹਨਾਂ ਸਪੀਕਰ ਦੀ ਆਵਾਜ਼ ਬੰਦ ਹੋਣੀ ਪ੍ਰਤਾਪ ਬਾਜਵਾ ਦੀ, ਜਿਹੜੀ ਲੋਕਾਂ ਨੂੰ ਤਾਂ ਨਹੀਂ ਸੁਣੀ, ਪਰ ਮੁੱਖ ਮੰਤਰੀ ਸਾਹਿਬ ਹੁਣੀ ਐ ਸਾਹਮਣੇ ਨੇ, ਸੋ ਸ਼ਾਇਦ ਉਹਨਾਂ ਨੂੰ ਸੁਣ ਗਈ ਹੋਵੇ ਤੇ ਉਦੋਂ ਬਾਅਦ ਹੰਗਾਮਾ ਹੋ ਗਿਆ। ਦੋਏ ਤਰ੍ਹਾਂ ਦੇ MLA ਆਪਸ 'ਚ ਤਕਰਾਰ ਇੰਨੀ ਵੱਧ ਗਈ ਕਿ 10-15 ਮਿੰਟ ਲਈ ਸੈਸ਼ਨ ਨੂੰ ਰੋਕਣਾ ਪਿਆ। ਜੀ ਤੇ ਉਸ ਤੋਂ ਬਾਅਦ ਤੂੰ ਮੈਂ ਇੰਨੀ ਪੱਕੀ ਕਿ ਕੁਛ ਵੀ ਗੱਲ ਕਿਸੇ ਦੇ ਕੰਨੀ ਨਹੀਂ ਪਈ। ਸਭ ਇੱਕ ਦੂਜੇ ਨੂੰ ਭੰਡਣ ਬੋਲਣ ਤੋਂ ਇਲਾਵਾ ਕੁਛ ਵੀ ਬਿਨਾਂ ਕੁਛ ਕੀਤਿਆਂ ਤੇ ਬਾਅਦ ਚੋਂ ਫਿਰ ਰੌਲੇ ਰੱਪੇ ਤੋਂ ਬਾਅਦ ਸੈਸ਼ਨ ਉੱਠ ਗਿਆ।